वो स्कूल से आए तो मेरे को बता रही थी लड़की। क्या क्या बताया बच्ची ने, थोड़ा बता सकते? बच्ची ने बोला कि जो सपना के पापा मेरे साथ ऐसा ऐसा किया है। अच्छा। हाँ, मेरा पैंट खोल दिया, ऐसा ऐसा काम किया है। मेडिकल कराने जा रहे हैं लोग। अच्छा, अभी जा रहे हैं जी। उसके बाल बच्चे कुछ हैं? बाल बच्चे ऊपर में है ना उसके हाँ उसके हाँ हैं। उस व्यक्ति के ऊपर में बीवी है। उसकी उम्र बच्चे। कितनी होगी व्यक्ति? उसकी उम्र लमसम 40 से ऊपर होगा। हाँ। होता तो मैं बहुत मारता पहले, मेरा मुंड बहुत गर्म था उस समय। मैं आया सुना है बात, जब तक तो थाने वाले तो लेके चले गए थे। ऐसा करना नहीं चाहिए उसको। खुद को उम्र का तो कम से कम ख्याल करो कि मेरा उम्र क्या है, बच्ची का उम्र क्या है। तो उसके बाद ये जो सारी बातें हैं आपको लड़की ने बताई हैं, बच्ची ने बताई हैं? उसकी एज कितनी है? 4 साल की कुड़ी है। ठीक है। उसने आकर सारा अपने मम्मा से बताया। ठीक है। हाँ जी। क्या बोल रहा था वो? कुछ वो कह रहा था कि अभी और मैं ऐसे कर सकता हूँ, मेरे को कोई नहीं रोक सकता। ये सच में उसने बोला? हाँ जी, पुलिस वाले के सामने ही बोला उसने। वो ड्रग भी लेता है, नशा भी? हाँ जी, नशा भी करता है, अपनी बोटी को भी मारता है, पीटता है, घर में खर्चा उर्चा नहीं देता है, नशा करके जहाँ तहाँ रहता है। तो ਪ੍ਰਵਾਸੀਆਂ ਦੇ ਮਤਲਬ ਇਹ ਵੀ ਜਿਹਨਾਂ ਨੇ ਮਾੜੇ ਕਰਮ ਕਰਨੇ ਉਹਨਾਂ ਨੂੰ ਤਾਂ ਫਿਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਪੁੱਤਰ ਜੀ ਸਾਰਿਆਂ ਨੂੰ। ਕੰਮ ਤਾਂ ਹਰ ਇੱਕ ਨੇ ਕਰਨਾ, ਚਾਹੇ ਕੋਈ ਪੰਜਾਬੀ ਆ ਚਾਹੇ ਕੋਈ ਇਸ ਧਰਮ ਦੇ ਹੈਗੇ ਆ ਆਇਓ ਆ, ਉਹਨਾਂ ਨੇ ਵੀ ਕੰਮ ਕਰਨਾ। ਪਰ ਇਦਾਂ ਦੇ ਮਾੜੇ ਕਰਮ ਕਰਨਗੇ ਤਾਂ ਫਿਰ ਤਾਂ ਮਾੜੇ ਸਜ਼ਾ ਹੋਊਗੀ ਉਹਨਾਂ ਨੂੰ। ਤੁਸੀਂ ਇੱਥੇ ਸੀ ਜਦੋਂ ਉਹ ਵਿਅਕਤੀ ਨੂੰ ਫੜਿਆ ਜਾਂਦਾ ਹੈ? ਕਹਿੰਦੇ ਭੱਜ ਰਿਹਾ ਸੀ। ਹਾਂਜੀ ਸਰ, ਉਹ ਜਾ ਰਿਹਾ ਸੀਗਾ, ਅਸੀਂ ਉਹਨਾਂ ਨੂੰ ਪਕੜਿਆ। ਠੀਕ ਹੈ। ਹਾਂ। ਤੇ ਉਹ ਕੀ ਕਹਿ ਰਿਹਾ ਸੀ? ਉਹਦੇ ਹਾਵ ਭਾਵ ਕਿਹੋ ਜਿਹੇ ਸੀ? ਉਹ ਨਸ਼ੇ 'ਚ ਸੀ ਜਾਂ ਸਾਈਕੋ ਟਾਈਪ ਦਾ ਸੀ? ਨਸ਼ਾ ਵੀ ਹੈ। ਜੇ ਅਸੀਂ ਓਬਵੀਅਸਲੀ ਅਸੀਂ ਜੇ ਨਸ਼ਾ ਕਰਾਂਗੇ ਤੇ ਦਿਮਾਗ 'ਚ ਸਾਡਾ ਉਸ ਸਟਾਈਲ ਤੇ ਪਹੁੰਚ ਜਾਏਗਾ। ਜੇ ਜਾਂ ਤਾਂ ਤੁਸੀਂ ਉਹਨੂੰ ਉਹਦਾ ਨਸ਼ਾ ਸਮਝ ਲਓ ਜਾਂ ਸਾਈਕੋ ਸਮਝ ਲਓ ਜਾਂ ਉਹਨੇ ਡਰਿੰਕ ਕੀਤੀ ਸੀ, ਕੁਝ ਵੀ ਸਮਝ ਲਓ, ਬਟ ਉਹਨੇ ਗਲਤ ਕੰਮ ਕੀਤਾ। ਉਸ ਟਾਈਮ ਉਹ ਕੀ ਕਹਿ ਰਿਹਾ ਸੀ ਜਾਂ ਬਿਲਕੁਲ ਸੁੰਨ ਹੋ ਗਿਆ? ਉਹ ਕਹਿੰਦਾ ਸੀ ਮੈਂ ਨਹੀਂ ਕੁਝ ਕੀਤਾ। ਕਹਿੰਦਾ ਜੇ ਤੁਸੀਂ ਉਹਨੂੰ ਪੁੱਛ ਲਓ, ਅਗਰ ਬੱਚੇ ਨੂੰ ਪੁੱਛ ਲਓ, ਅਗਰ ਬੱਚਾ ਕਹਿੰਦਾ ਤੇ ਮੇਰੀ ਤੁਸੀਂ ਹਾਫ ਲੈਗਸ ਕੱਟ ਦਿਓ। ਅਸੀਂ ਕਿਹਾ, ਅਸੀਂ ਬੱਚਾ ਜਦ ਸਹੀ ਬੋਲਦਾ ਪਿਆ, ਬੱਚਾ ਬੇਵਕੂਫ ਹੈ। ਜਿਹੜਾ ਛੋਟਾ ਬੱਚਾ ਇਸ ਚੀਜ਼ ਨੂੰ ਸਾਰਾ ਦੱਸ ਰਿਹਾ ਹੈ, ਬਿਆਨ ਦੇ ਰਿਹਾ, ਉਹ ਬੇਵਕੂਫ ਹੈ ਬੱਚਾ। ਪਰ ਜੇ ਅਸੀਂ ਵੈਰੀਫਿਕੇਸ਼ਨ ਵੀ ਕਰ ਲਵਾਂਗੇ, ਬਟ ਅਸੀਂ ਕਿਸੇ ਦਾ ਮਾਈਂਡ ਤੇ ਨਹੀਂ ਨਾ ਚੈੱਕ ਕਰ ਸਕਦੇ ਕਿ ਉਹ ਕਿਸ ਤਰ੍ਹਾਂ ਦਾ ਹੈ। ਉਹ ਤਾਂ ਫਿਰ ਵੀ ਗਲਤੀ। ਹਾਂ, ਗੱਲ ਪੁਆਇੰਟ ਆਫ ਵਿਊ ਘੁੰਮਾ ਕੇ ਉਹੀ ਹੀ ਆ ਗਈ ਹੈ ਕਿ ਅਸੀਂ ਕਿਸੇ ਦਾ ਮਾਈਂਡ ਨਹੀਂ ਪੜ੍ਹ ਸਕਦੇ ਹੈਗੇ। ਮੇਨਲੀ ਤਾਂ ਬੱਚਾ ਹੀ ਸਰਵਾਈਵ ਕਰ ਰਿਹਾ ਨਾ ਉਸ ਚੀਜ਼ ਨੂੰ। ਦੇਖੋ ਬੱਚੇ ਹੈ, ਬੱਚਾ ਛੋਟਾ ਬੱਚਾ ਹੈ, ਉਹਦੀ ਲਾਈਫ ਉਹਨੇ ਦੇਖਿਆ ਕੀ है। कुछ गलत आंसर हैं, कुछ गलत लोग हैं, उसके साथ जो अच्छा है, जो सिर्फ यहाँ काम करने आया है, आपको लगता है कि वो भी निशाने पे आ रहा है? फिर वो आ जाता है। अच्छा आदमी भी निशाने पे चला जाता है ना। एक बुरा होने से 10 अच्छे हैं तो 10 भी खराब होने लगते हैं। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਤੀਸਰੀ ਘਟਨਾ ਦਰਜ ਹੋ ਰਹੀ ਹੈ ਜਿਸ ਦੇ ਵਿੱਚ ਪ੍ਰਵਾਸੀ ਦੇ ਵੱਲੋਂ ਜਬਰ ਜਨਾਹ ਕਰੂਰਤਾ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਬੱਚਿਆਂ ਦੇ ਨਾਲ। ਚਾਈਲਡ ਅਬਿਊਜ਼ ਦੇ ਬੜੇ ਕੇਸ ਆ ਰਹੇ ਨੇ। ਇਸ ਕੇਸ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜਲੰਧਰ ਦੀ ਘਟਨਾ ਹੈ। ਜਲੰਧਰ ਦੇ ਪ੍ਰੀਤਨਗਰ ਦੇ ਵਿੱਚ ਅਸੀਂ ਖੜੇ ਹਾਂ ਇਸ ਸਮੇਂ, ਜਿਸ ਜਗ੍ਹਾ ਘਟਨਾ ਵਾਪਰੀ ਹੈ। ਤੁਹਾਡੇ ਨਾਲ ਤਸਵੀਰਾਂ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ। ਜਿਸ ਵਿਅਕਤੀ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ, ਇੱਕ ਛੋਟੀ ਬੱਚੀ ਨੂੰ ਆਪਣੇ ਘਰ ਲੈ ਜਾਂਦਾ ਹੈ ਪ੍ਰਵਾਸੀ, ਤੇ ਉਸ ਤੋਂ ਬਾਅਦ ਉਸ ਦੇ ਨਾਲ ਦਰਿੰਦਗੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕੀਤੀ ਜਾਂਦੀ ਹੈ। ਉਹ ਰਿਪੋਰਟ ਦਾ ਵਿਸ਼ਾ, ਜਾਂਚ ਦਾ ਵਿਸ਼ਾ। ਇਸ ਸਮੇਂ ਮੈਡੀਕਲ ਕਰਨ ਦੇ ਲਈ ਬੱਚੀ ਨੂੰ ਲੈ ਕੇ ਗਏ ਹੋਏ ਨੇ। ਬੱਚੀ ਦੀ ਭੂਆ ਜੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। आप अपना नाम बताना पहले तो। मेरा नाम रेखा शर्मा है। जी रेखा जी, हमें ये बताइए ये जो बच्ची के साथ ये दुष्कर्म करने की कोशिश की या किया, जो आप बता सकते हैं तो उसके बारे में थोड़ा सा बताना। बच्ची कहाँ थी, कितने साल की है, कहाँ जा रही थी जो जब ये घटना? कुड़ी स्कूल जा रही थी, मेरे भतीजे लेके स्कूल जा रहे थे। स्कूल से ये ना भतीजे मेरे आगे थे, कुड़ी पीछे थी। वहीं से इसने लेके अपने कमरे गया, इसके साथ ना ज़बरदस्ती किया, कपड़े उपड़े उतार के इसके साथ ज़बरदस्ती किया। अच्छा, तो फिर आपको कैसे पता लगा कि लड़की मेरे भतीजा आया ना तो अपनी मम्मी से पूछा कि बहन आई है, तो उसने बोला कि नहीं बहन नहीं आई है, उसको तूने स्कूल ले गया है तो कहाँ गई। और फिर उसकी मम्मी फिर उठ के ढूंढने लगी, तो बोला आंटी के घर जाके देख, शायद वहाँ ना किसी कोई ले गया हो। जब वहाँ गया तो उनके कमरे में ये उसके पैंटी वैंटी उतार के और पता नहीं क्या कर रहे थे। तो उसके बाद ये जो सारी बातें हैं आपको लड़की ने बताई हैं, बच्ची ने बताई हैं? उसकी एज कितनी है? 4 साल की कुड़ी है। ठीक है। उसने आकर सारा अपने मम्मा से बताया। ठीक है। हाँ जी, उसने सारा कुछ बताया? हाँ जी, कि हमारे अंकल मेरी पैंटी उतार के मेरे साथ ऐसे ऐसे किए। हाँ जी, ये सारा कुछ बताया? हाँ जी। आप भी प्रवासी हो यहाँ पर? हाँ जी।
ठीक है। आपके परिवार में सारे लोग क्या काम करते हैं? हमारे परिवार में हमारे घर वाला फ्लावर मिल में काम करते हैं ठीक है। और बच्ची के पिता क्या करते हैं? वो दिहाड़ी वाला काम करते हैं। दिहाड़ी वाला। और ये जो शख्स है जिसने ये सारा कुछ किया है वो आपको, आपके परिवार को जानता है? नहीं जानता है। जानता नहीं है? नहीं जानता। ठीक है। तो उसको वो लेकर गया, आपको ये उसकी लोकेशन कैसे पता लगी कि उसके पास है वो लड़की? ना मेरी भाभी पहले इस कमरे में रह के फिर यहाँ आके रहने लगी, उस बेर से वो जानता है। ठीक है। और इसके आगे मैं कुछ नहीं जानती। ठीक है, मतलब आप पहले वहाँ रहते थे? हाँ, भाभी रहती थी, मैं नहीं रहती थी। अच्छा, ठीक है। तो ठीक है। वो जानता उनता होगा, तो इस कारण से स्कूल से उसको चक लिया। तो उसके बाद पता ये चल रहा है कि वो भाग रहा था जहाँ से? हाँ जी, भाग रहा था वो। भाग रहा था तो पाजी पकड़ के तो उसको बांधे हुए थे रस्सी से। ठीक है। बहुत पूरे गली मोहल्ले वाला बहुत पिटाई किए हैं, पुलिस आया, मीडिया आया, फिर उसको लेकर गए। क्या बोल रहा था वो? कुछ वो कह रहा था कि अभी और मैं ऐसे कर सकता हूँ, मेरे को कोई नहीं रोक सकता। ये सच में उसने बोला? हाँ जी, पुलिस वाले के सामने ही बोला उसने। वो ड्रग भी लेता है, नशा भी? हाँ जी, नशा भी करता है, अपनी बोटी को भी मारता है, पीटता है, घर में खर्चा उर्चा नहीं देता है, नशा करके जहाँ तहाँ रहता है। अच्छा, ये बात है। हाँ जी। ठीक है। तो अभी बच्ची ठीक है? उसकी स्वास्थ्य कैसा है उसका? अभी स्वास्थ्य तो वो हॉस्पिटल गए हैं, फिलहाल में हमें मालूम नहीं है। तो पुलिस ने आपका सहयोग किया इसमें? पुलिस आ गई थी टाइम पे? हाँ जी, पुलिस टाइम पे आ गए थे। फोन हुआ था, पुलिस टाइम पे आ गए थे। ठीक है। ਠੀਕ ਹੈ, ਸ਼ੁਕਰੀਆ। ਸੋ ਇਧਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਇਹ ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਹੋ ਜੀ? ਤੁਹਾਡੇ ਘਰ? ਅੱਛਾ, ਤੁਹਾਡਾ ਘਰ ਹੈ। ਠੀਕ ਹੈ। ਇਹ ਜਿਹੜੀ ਘਟਨਾ ਤੁਹਾਡੇ ਮਹੱਲੇ 'ਚ ਵਾਪਰੀ ਹੈ, ਪ੍ਰਵਾਸੀ ਦੇ ਵੱਲੋਂ ਪ੍ਰਵਾਸੀਆਂ ਦੀ ਬੱਚੀ ਦੇ ਨਾਲ ਇਹ ਹਰਕਤ ਕੀਤੀ ਗਈ ਹੈ, ਤੇ ਪਹਿਲਾਂ ਤੁਸੀਂ ਖਬਰ ਵੀ ਸੁਣੀ ਹੋਊਗੀ ਹੁਸ਼ਿਆਰਪੁਰ 'ਚ ਵੀ ਇਦਾਂ ਦੀ ਬਹੁਤ ਗਲਤ ਘਟਨਾ ਵਾਪਰੀ ਹੈ। ਕੀ ਆਉਂਦਾ ਦਿਮਾਗ 'ਚ ਪ੍ਰਵਾਸੀਆਂ ਦੇ ਵੱਲੋਂ ਕੀਤੇ ਜਾ ਰਹੇ ਇਹ ਕਾਂਡਾਂ ਨੂੰ ਲੈ ਕੇ ਤੁਹਾਡੇ? ਪ੍ਰਵਾਸੀਆਂ ਦਾ ਮਤਲਬ ਇਹ ਵੀ ਜਦ ਜਿਹਨਾਂ ਨੇ ਮਾੜੇ ਕਰਮ ਕਰਨੇ ਉਹਨਾਂ ਨੂੰ ਤਾਂ ਫਿਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਪੁੱਤਰ ਜੀ, ਸਾਰਿਆਂ ਨੂੰ। ਠੀਕ ਹੈ। ਠੀਕ ਆ, ਉਹ ਹੈ ਹੀ ਸਜ਼ਾ ਦੇ ਲਾਇਕ ਆ। ਮਾੜੇ ਕੰਮ ਕੀਤੇ ਤਾਂ ਮਾੜੀ ਸਜ਼ਾ ਮਿਲੂਗੀ ਉਹਨਾਂ ਨੂੰ। ਠੀਕ ਆ ਨਾ। ਇਹ ਕਹਿੰਦੇ ਨੇ ਵੀ ਆਉਂਦੇ ਇਹਨਾਂ ਦੀਆਂ ਸਟੇਟਾਂ 'ਚ ਗੁਰਬਤ ਬਹੁਤ ਆ, ਗਰੀਬੀ ਬਹੁਤ ਆ, ਇਸ ਕਰਕੇ ਇੱਥੇ ਕੰਮ ਕਰਨ ਦੇ ਲਈ ਆ ਜਾਂਦੇ ਨੇ। ਕੰਮ ਕਰਨ ਵਾਸਤੇ ਜੇ ਆਂਦੇ ਆ ਤੇ ਰਸਾ ਨੀਤੀ ਨਾਲ ਜਿੱਦਾਂ ਲੋਕੀ ਕੰਮ ਕਰਦੇ ਉੱਦਾਂ ਕਰਨ। ਫਿਰ ਮਾੜੇ ਕਰਮ ਕਿਉਂ ਬਣਾਉਂਦੇ ਆ ਆਪਣੇ? ਕੰਮ ਤਾਂ ਹਰ ਇੱਕ ਨੇ ਕਰਨਾ, ਚਾਹੇ ਕੋਈ ਪੰਜਾਬੀ ਆ ਚਾਹੇ ਕੋਈ ਇਸ ਧਰਮ ਦੇ ਹੈਗੇ ਆ, ਆਇਓ ਆ, ਉਹਨਾਂ ਨੇ ਵੀ ਕੰਮ ਕਰਨਾ। ਪਰ ਇਦਾਂ ਦੇ ਮਾੜੇ ਕਰਮ ਕਰਨਗੇ ਤਾਂ ਫਿਰ ਤਾਂ ਮਾੜੇ ਸਜ਼ਾ ਹੋਊਗੀ ਉਹਨਾਂ ਨੂੰ। ਇੰਨੀ ਛੋਟੀ ਧੀ, ਪ੍ਰਵਾਸੀਆਂ ਦੀ ਧੀ, ਚਲੋ ਠੀਕ ਹੈ ਉਹ ਪ੍ਰਵਾਸੀ ਹੈ ਪਰ ਹੈ ਤਾਂ ਧੀ ਹੈ ਨਾ, ਛੋਟੀ ਬੱਚੀ ਹੈ। ਕੱਲ ਨੂੰ ਹਾਂ ਸਾਂਝੀ ਹੈ। ਜੇ ਮੈਂ ਹੁਣ ਇੱਥੇ ਇਹ ਕਹਾਂ ਵੀ ਜੇ ਉਹਦੀ ਜਗ੍ਹਾ, ਉਸ ਬੱਚੀ ਦੀ ਜਗ੍ਹਾ ਕਿਸੇ ਪੰਜਾਬੀ ਦੀ ਧੀ ਹੁੰਦੀ ਫਿਰ ਕੀ ਹੁੰਦਾ? ਪੰਜਾਬੀ ਇਹਲੇ ਤਾਂ ਉਹਨਾਂ ਨੇ ਮਾਰ ਵੱਢ ਕਰ ਦੇਣੀ ਸੀ ਇਹਨਾਂ ਨੇ ਇੱਥੇ। ਚਾਹੇ ਕੋਈ ਪੰਜਾਬੀ ਆ ਹੀ ਗਏ, ਦੇਖੋ ਸਾਰੇ ਆਂਡੇ ਪਏ। ਠੀਕ ਹੈ। ਹੁਣ ਲੈ ਗਏ ਆ ਫੜ ਕੇ ਤਾਂ ਕੁਛ ਨਾ ਕੁਛ ਤਾਂ ਕਰਨਗੇ ਇਹ। ਫਿਰ ਤੋਂ ਪੁਲਿਸ ਆਈ ਹੈ, ਸ਼ਾਇਦ ਉਹ ਮੌਕਾ ਵਾਰਦਾਤ ਦੇ ਉੱਪਰ ਆਏ ਨੇ, ਕੋਈ ਜਾਂਚ ਪੜਤਾਲ ਕਰਨਗੇ। ਪਰ ਇੱਧਰ ਗੱਲ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਸੀਂ ਇੱਥੇ ਮੌਜੂਦ ਸੀ ਜਦੋਂ ਇਹ ਘਟਨਾ ਵਾਪਰਦੀ ਹੈ ਜੀ? ਹਾਂਜੀ ਹੈਗੇ ਸੀਗੇ, ਬਟ ਉਸ ਟਾਈਮ ਤੇ ਤਾਂ ਨਹੀਂ ਸੀਗੇ। ਪਰ ਜਿਵੇਂ ਜਦੋਂ ਸ਼ੋਰ ਮਚਿਆ ਉਸ ਟਾਈਮ ਤੇ ਅਸੀਂ ਸਾਰੇ ਆ ਗਏ ਸੀਗੇ, ਤੇ ਉਸ ਦੌਰਾਨ ਜੋ ਵੀ ਹੋਇਆ ਸਭ ਨੂੰ ਪਤਾ ਹੀ ਹੈ। ये वो माँ पे ने उस बच्ची? हाँ जी, हाँ जी, वो मेरी मदर फादर है। ठीक है भाई साहब, यहाँ ही रुक जाओ। आपकी बच्ची थी वो? जी हमारी बच्ची। ठीक है। अभी स्वास्थ्य कैसा है बच्ची का? अभी ठीक है, सामने जा रही है। अच्छा, ठीक है, ठीक है, ठीक है। आप थोड़ा इसको कर लीजिए। अच्छा, आपकी बच्ची के साथ जो घटना घटित हुई है उस व्यक्ति को आप जानते हैं? नहीं मैं उसको जानता तक नहीं। जानते नहीं है? नहीं। तो फिर उसने आपकी बच्ची के साथ जो किया, आपको कुछ पता चला कि या रिपोर्ट आई है मेडिकल अभी? आप नहीं, मेडिकल कराने जा रहे हैं लोग। अच्छा, अभी जा रहे हैं जी। अच्छा, ये जरूर बता दीजिए, इस पुलिस सहयोग कर रही है आपका? हाँ, पुलिस सहयोग तो अभी कर रहे हैं फिलहाल में। अच्छा जी। ठीक है। तो ये जो सारा घटना घटी है, आपको क्या लगता है कि ये जो व्यक्ति है इसने क्यों किया ऐसा? अब मेरे को पता नहीं, क्योंकि ये बच्ची तो स्कूल जा रही थी। हाँ। उसने स्कूल से उसको पकड़ के लेके चला आया। ये तो मेरे को पता नहीं। मैं तो 9 बजे चला जाता हूँ दिहाड़ी करने। ठीक है। मैं आता हूँ यही लंच में आया खाना खाने, तो मेरे को बात को पता लगा। अच्छा जी। ठीक है। ये माता है बच्ची की? हाँ, बच्ची की माता। अच्छा, आप बच्ची की माता हो? हाँ जी। अच्छा, बच्ची आपको क्या बताती है जब आप वहाँ पहुँचते हो, या आपको कैसे पता चला कि वहाँ पर है बच्ची? मेरे को पता नहीं चला है। मैं मतलब कबो कबो नीचे आंटी के पास जाती है, तो एक स्कूल छोड़ने गए थे, एक कमरे बीच रहता है, एक वहाँ जाता है। इसीलिए मेरे को पता, अगर स्कूल में ना हो तो कमरे पे देखे, कमरे वहाँ भेजे, तो वहाँ से निकली है वो, तो उसका भाई ले जाके डायरेक्ट स्कूल में छोड़ के चला आया। ठीक है। तो स्कूल से बच्ची आई है तो मेरे को सारा हालत बताई है उसने।
अच्छा, हाँ स्कूल नहीं, आपने नहीं जाके देखा कि कहाँ पर वो बच्ची थी आपकी? नहीं, मैं नहीं देखी थी। बच्चे को मैं बड़ा वाला जो जिसके साथ स्कूल भेजे थे ना, वही बच्चे को मैं भेजा कि देखो वहाँ पे ना कहीं भाग गया हो। अच्छा, तो फिर उस बच्चे ने कुछ बताया कि बच्ची किस हालत में थी? नहीं, उस समय नहीं बता, वो डायरेक्ट हाथ लिया पकड़ के और जाके स्कूल में छोड़ाया। वो स्कूल से आया तो मेरे को बता रही थी लड़की। क्या क्या बताया बच्ची ने, थोड़ा बता सकते? बच्ची ने बोला कि जो सपना के पापा मेरे साथ ऐसा ऐसा किया है। अच्छा, हाँ, कि मेरा पैंट खोल दिया है, ऐसा ऐसा काम किया है। आपने एक और घटना सुनी है जो होशियारपुर में हुई है, एक बच्चे के साथ दरिंदगी की है, एक प्रवासी था वो भी? ये तो मेरे को मालूम नहीं है पहले। आप काम क्या करते हैं? हम दिहाड़ी मजदूर। आप भी काम करती हैं? हाँ जी। ठीक है। अच्छा, ये जो सारा कुछ चल रहा है, 2-3 घटनाएं ऐसी हो चुकी हैं पंजाब में ही जिसमें बच्चों को खास तौर पे ऐसे निशाना बनाया गया है, उनके साथ ऐसा दुष्कर्म करने की कोशिश की गई है। इसके बाद पंजाब में एक बात चल रही है कि ये जो प्रवासी हैं दूसरी स्टेट से आके यहाँ पर काम कर रहे हैं, इन पे किसी ना किसी तरीके से रोक लगनी चाहिए ताकि या तो ये आ ना पाएँ, अगर आ पाते हैं तो इनकी प्रॉपर वेरिफिकेशन हो ताकि कोई गलत काम करने वाला यहाँ ना आए। ये बात कैसे, क्या सोचते हैं? नहीं, ये बात तो सही है, जहाँ तक की बात ये सही है। हाँ। ये होनी भी चाहिए, होनी चाहिए। होनी चाहिए। अच्छा, तो ऐसे अगर कुछ गलत आंसर हैं, कुछ गलत लोग हैं, उसके साथ जो अच्छा है, जो सिर्फ यहाँ काम करने आया है, आपको लगता है कि वो भी निशाने पे आ रहा है? फिर वो आ जाता है, अच्छा आदमी भी निशाने पे चला जाता है ना। एक बुरा होने से 10 अच्छे हैं तो 10 भी खराब होने लगते हैं। अच्छा, आप इस एरिए में रहते हो, यहाँ पर कैसे मतलब कितने प्रवासी होंगे यहाँ पर? हर घर में तकरीबन किराए पर रह रहे हैं? हाँ, रह रहे हैं। अच्छा, तो सारे ये कैसा काम करते हैं, ये जो सारे लोग रहते नहीं, हैं? सारे लोग ठीक ठाक हैं जो भी हैं। नहीं, मजदूरी करते हैं या कोई दुकान मालिक करते हैं, मजदूरी भी करते हैं, कोई कंपनी भी काम करता है। ठीक है, हर तरह की काम करता है लोग। ठीक है। ये जो व्यक्ति है जिसने ये सारा कुछ किया, वो क्या काम करता था, कुछ पता है? ये मेरे को पता नहीं। उसके बाल बच्चे कुछ हैं? बाल बच्चे ऊपर में है ना। उसके हाँ, उसके, हाँ, हैं। उस व्यक्ति के ऊपर में बीवी है, उसकी उम्र बच्चे। कितनी होगी व्यक्ति? उसकी उम्र लमसम 40 से ऊपर होगा। हाँ। 40 से। हाँ, आप 40 पढ़े लिखे हैं? नहीं, हम थोड़े बहुत पढ़े लिखे हैं। थोड़े बहुत पढ़े लिखे हैं। जी। ठीक है। ये जो जब घटना घटित हुई तो क्या आया मन में, क्या सोचा आपने कि पंजाब में हम रह रहे हैं, यहाँ पर ऐसी स्थिति है, तो क्या लगा? नहीं, यहाँ का आदमी भी जो हमारे मोहल्ले का आदमी लोग है, हाँ? वो लोग भी बहुत हेल्प किया इस हेल्प बात किया, में। पंजाबियों ने हेल्प हाँ, की? यहाँ का जो आदमी है मोहल्ले का, वो लोग भी हेल्प किए हैं। जी। अभी बच्चे सेफ लगते हैं? अभी कल को फिर परसों को किसी ना किसी दिन, एक हफ्ते बाद बच्चे को फिर से स्कूल भेजोगे तो डर है मन में? मन में डर नहीं रहता है, क्योंकि खुद को बच्चे को छोड़ने जाते हैं ना। खुद को छोड़ने जाते हैं, खुद को ले आने जाते हैं। अच्छा, जी। तो आज क्या हुआ फिर? आज नहीं, आज मेरे को टाइम नहीं था ना, मैं निकल गया पहले। ठीक है, इसलिए उसकी मम्मी जो है, उसकी भाई, मेरा बड़ा वाला मुंडा है, उसके साथ भेजी थी, तो ये बात हो गया, नहीं तो होता नहीं है। ठीक है। वैसे तो हम आपका नाम गुप्त रखेंगे, चलो हम काट देंगे, अपना नाम बता दीजिए क्या है? मेरा नाम अभी आपकी FIR दर्ज हो गई है? हाँ, FIR दर्ज हुई है, अभी मेडिकल कराना बाकी है। मेडिकल कराना बाकी है। जी। पुलिस सहयोग कर रही है? कर रही। ठीक है। पुलिस टाइम पे पहुंच गई थी? पहुंच गई थी। आप भी यहाँ थे उस टाइम पे? नहीं, मैं तो बाद में आया ना। जब उस व्यक्ति को पकड़ के लेकर गई पुलिस, आप यहाँ थे या उसी नहीं? समय आया है। तो जब वो ले जा रही थी क्या बात कर रहा था? वो कुछ बोल रहा था, कुछ कह रहा मेरे था? से तो भेंट ही नहीं हुआ ना। अच्छा, नहीं हुआ ना। अगर होता तो क्या करते? होता तो मैं बहुत मारता पहले। मेरा मुंड बहुत गर्म था उस समय। मैं आया, सुना है बात, जब तक तो थाने वाले तो लेके चले गए थे। ऐसा करना नहीं चाहिए उसको। खुद को उम्र का तो कम से कम ख्याल करो कि मेरा उम्र क्या है, बच्ची का उम्र क्या है। ऐसी हरकतें जब प्रवासी यहाँ पर आके कर रहे हैं तो लोग बहुत सारे ये बात उठाते हैं कि सबको ही निकालो, अच्छा है बुरा है कोई भी है, सबको यहाँ से निकालो, यहाँ प्रवासी रहना नहीं चाहिए। तो क्या कहते हो उस पर? ऐसा नहीं होना चाहिए। जो अच्छा है वो अच्छा ही है, जो बुरा है वो लेकिन बुरा वो कौन सा मीटर लगाकर चेक करेंगे कि कौन अच्छा है कौन बुरा है? देखिए, हम तो तकरीबन यहाँ 12-15 साल से रह रहे हैं। रह रहे हो? जी। ठीक है। मेरे को इतना अनुभव है कि हम कहाँ रह रहे हैं। हाँ। जिस मोहल्ले में रहते हैं वहाँ हम थोड़ा अपने आप से महसूस ठीक ही करते हैं कि अच्छा है, और वहाँ का माहौल भी ठीक ही ठाक है। आज तक किसी पंजाबी ने आपके साथ इस तरह का बर्ताव किया है या बच्चों के साथ? नहीं जी, कोई नहीं किया। ठीक है, बहुत बहुत शुक्रिया आपका। हमारी संवेदना है आपके साथ। शुक्रिया।
ਧੰਨਵਾਦ। ਅੱਛਾ, ਤੁਸੀਂ ਇੱਥੇ ਸੀ ਜਦੋਂ ਉਹ ਵਿਅਕਤੀ ਨੂੰ ਫੜਿਆ ਜਾਂਦਾ ਹੈ, ਕਹਿੰਦੇ ਭੱਜ ਰਿਹਾ ਸੀ? ਹਾਂਜੀ ਸਰ, ਉਹ ਜਾ ਰਿਹਾ ਸੀਗਾ, ਅਸੀਂ ਉਹਨਾਂ ਨੂੰ ਪਕੜਿਆ। ਠੀਕ ਹੈ। ਹਾਂ, ਤੇ ਉਹ ਕੀ ਕਹਿ ਰਿਹਾ ਸੀ? ਉਹਦੇ ਹਾਵ ਭਾਵ ਕਿਹੋ ਜਿਹੇ ਸੀ? ਉਹ ਨਸ਼ੇ 'ਚ ਸੀ ਜਾਂ ਸਾਈਕੋ ਟਾਈਪ ਦਾ ਸੀ? ਨਸ਼ਾ ਵੀ ਹੈ। ਜੇ ਅਸੀਂ ਓਬਵੀਅਸਲੀ ਅਸੀਂ ਜੇ ਨਸ਼ਾ ਕਰਾਂਗੇ ਤੇ ਦਿਮਾਗ 'ਚ ਸਾਡਾ ਉਸ ਸਟਾਈਲ ਤੇ ਪਹੁੰਚ ਜਾਏਗਾ। ਜੇ ਜਾਂ ਤਾਂ ਤੁਸੀਂ ਉਹਨੂੰ ਉਹਦਾ ਨਸ਼ਾ ਸਮਝ ਲਓ ਜਾਂ ਸਾਈਕੋ ਸਮਝ ਲਓ ਜਾਂ ਉਹਨੇ ਡਰਿੰਕ ਕੀਤੀ ਸੀ, ਕੁਝ ਵੀ ਸਮਝ ਲਓ, ਬਟ ਉਹਨੇ ਗਲਤ ਕੰਮ ਕੀਤਾ। ਤੇ ਉਸ ਟਾਈਮ ਉਹ ਕੀ ਕਹਿ ਰਿਹਾ ਸੀ ਜਾਂ ਬਿਲਕੁਲ ਸੁੰਨ ਹੋ ਗਿਆ? ਉਹ ਕਹਿੰਦਾ ਸੀ ਮੈਂ ਨਹੀਂ ਕੁਝ ਕੀਤਾ। ਕਹਿੰਦਾ ਜੇ ਤੁਸੀਂ ਉਹਨੂੰ ਪੁੱਛ ਲਓ, ਅਗਰ ਬੱਚੇ ਨੂੰ ਪੁੱਛ ਲਓ, ਅਗਰ ਬੱਚਾ ਕਹਿੰਦਾ ਹੈ ਤੇ ਮੇਰੀ ਤੁਸੀਂ ਹਾਫ ਲੈਗਸ ਕੱਟ ਦੋ। ਅਸੀਂ ਕਿਹਾ, ਅਸੀਂ ਬੱਚਾ ਜਦ ਸਹੀ ਬੋਲਦਾ ਪਿਆ, ਬੱਚਾ ਬੇਵਕੂਫ ਹੈ, ਜਿਹੜਾ ਛੋਟਾ ਬੱਚਾ ਇਸ ਚੀਜ਼ ਨੂੰ ਸਾਰਾ ਦੱਸ ਰਿਹਾ ਹੈ, ਬਿਆਨ ਦੇ ਰਿਹਾ, ਉਹ ਬੇਵਕੂਫ ਹੈ ਬੱਚਾ। ਤੇ ਅਸੀਂ ਉਹਨੂੰ ਉਹੀ ਹੀ ਕਿਹਾ ਕਿ ਉਹ ਬੱਚਾ ਝੂਠ ਬੋਲਦਾ ਕਿ ਤੂੰ ਝੂਠ ਬੋਲਦਾ ਹੈ। ਉਹ ਕਹਿੰਦਾ ਮੈਂ ਨਹੀਂ ਝੂਠ ਬੋਲਦਾ, ਬੱਚਾ ਝੂਠ ਬੋਲਦਾ ਹੈ। ਹੁਣ ਤੁਸੀਂ ਦੱਸ ਲਓ। ਉਮਰ ਕਹਿੰਦੇ 40-45 ਸਾਲ ਹੈ ਉਸ ਦੀ। ਹਾਂ, ਨੀਅਰ ਅਬਾਊਟ ਇੰਨੀ ਲੈ ਸਕਦੇ ਆ, 40 ਪਲੱਸ ਹੈਗਾ ਹੈ ਜਾਂ 35 ਜਾਂ 40 ਅਬਾਊਟ, ਮਤਲਬ ਇੰਨੀ ਕੋ ਨੀਅਰ ਅਬਾਊਟ ਹੈਗੀ ਉਹਦੀ ਏਜ। ਬੀਇੰਗ ਏ ਪੰਜਾਬੀ, ਤੁਸੀਂ ਕੀ ਸੋਚਦੇ ਹੋ? ਇੰਨੀ ਵੱਡੀ ਗਿਣਤੀ 'ਚ ਪੰਜਾਬ 'ਚ ਪ੍ਰਵਾਸੀ ਆ ਰਹੇ ਨੇ, ਆਪਾਂ ਕਿਹੜਾ ਮੀਟਰ ਲਾ ਕੇ ਚੈੱਕ ਕਰ ਸਕਦੇ ਹਾਂ ਵੀ ਇਹ ਚੰਗਾ ਹੈ ਜਾਂ ਬੁਰਾ ਹੈ? ਹੀ ਨਹੀਂਗਾ, ਕੋਈ ਮੀਟਰ ਹੀ ਨਹੀਂ ਹੈਗਾ। ਇਹ ਤਾਂ ਰੱਬ ਵੱਲੋਂ ਜਿਹੜਾ ਮੀਟਰ ਲੱਗਾ ਆਇਆ ਤੇ ਉਹਦੀ ਸੋਚ ਜਿਹੜੀ ਹੈਗੀ ਹੈ ਉਹੀ ਹੀ ਹੋ ਸਕਦੀ ਹੈ, ਅਦਰਵਾਈਜ਼ ਤਾਂ ਕਿਸੇ ਕੋਲ ਇੰਜ ਦਾ ਕੋਈ ਮੀਟਰ ਬਣਿਆ ਹੀ ਨਹੀਂ ਹੈਗਾ। ਫਿਰ ਆਪਾਂ ਕਿਵੇਂ ਕੈਪ ਲਗਾ ਸਕਦੇ ਹਾਂ ਵੀ ਭਾਈ ਸਹੀ ਗਲਤ ਦੀ ਪਛਾਣ ਜਾਂ ਕੋਈ ਵੈਰੀਫਿਕੇਸ਼ਨ ਦਾ ਤਰੀਕਾ, ਕੋਈ ਹੱਲ ਹੈਗਾ? ਕੋਈ ਚੀਜ਼ ਨਹੀਂ ਹੁੰਦੀ ਹੈ ਸਰ, ਇਹ ਤਾਂ ਤੁਸੀਂ ਵੀ ਦੇਖਿਓ, ਤੁਸੀਂ ਵੀ ਰਿਪੋਰਟਰ ਹੋ, ਤੁਹਾਨੂੰ ਵੀ ਪਤਾ ਹੈ ਕਿ ਇਸ ਚੀਜ਼ ਦੀ ਕੋਈ ਹੈ ਹੀ ਨਹੀਂ, ਚੀਜ਼ ਹੀ ਨਹੀਂ ਬਣੀ ਹੈ ਕਿ ਅਸੀਂ ਕਿਸੇ ਨੂੰ ਕਹੀਏ। ਹੁਣ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਹੁਣ ਤੁਸੀਂ ਮੇਰੇ ਬਾਰੇ ਕੀ ਸੋਚੋ? ਭਾਵੇਂ ਮੈਂ ਵੀ ਗਲਤ ਹੋ ਸਕਦੀ ਹਾਂ, ਤੁਸੀਂ ਮੈਨੂੰ ਗੱਲ ਕਰਦੇ ਦੇਖ ਰਹੇ ਹੋ, ਬਟ ਮੈਂ ਹੁਣ ਇਹ ਤਾਂ ਨਹੀਂ ਕਹਿ ਰਹੀ ਕਿ ਮੈਂ ਗਲਤ ਹੈਗੀ ਹਾਂ। ਇਹ ਤਾਂ ਤੁਹਾਡਾ ਮਾਈਂਡ ਆਫ ਹਿਊਮਰ ਹੈ ਨਾ ਕਿ ਤੁਸੀਂ ਕੀ ਸੋਚਦੇ ਹੋ। ਜਦੋਂ ਇੱਥੇ ਆਲੇ ਦੁਆਲੇ ਮੈਂ ਦੇਖ ਰਿਹਾ ਬਹੁਤ ਸਾਰੇ ਘਰ ਨੇ, ਦੋ ਮੰਜ਼ਲਾ ਬਣੇ ਹੋਏ ਨੇ, ਬਹੁਤ ਸਾਰਿਆਂ ਨੇ ਕਿਰਾਏ ਤੇ ਵੀ ਦਿੱਤੇ ਹੋਣਗੇ, ਨੋ ਡਾਊਟ, ਹੈ ਨਾ? ਜਦੋਂ ਕਿਰਾਏ ਤੇ ਦਿੰਦੇ ਨੇ ਘਰ, ਕਿਸੇ ਤਰੀਕੇ ਦੀ ਵੈਰੀਫਿਕੇਸ਼ਨ ਹੁੰਦੀ ਹੈ ਕਾਨੂੰਨ ਦੇ ਮੁਤਾਬਿਕ? ਜਿੱਦਾਂ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਸਾਡਾ ਆਪਣਾ, ਅਸੀਂ ਵੀ ਰਹਿੰਦੇ ਹਾਂ, ਅਸੀਂ ਕਦੀ ਰੱਖਿਆ ਨਹੀਂਗਾ ਇਸ ਤਰ੍ਹਾਂ ਕਿ ਰੈਂਟ ਤੇ ਕਿਸੇ ਨੂੰ ਦਿੱਤਾ ਨਹੀਂਗਾ। ਹਾਂ, ਅਗਰ ਕੋਈ ਰੱਖਦਾ ਹੈ ਤਾਂ ਉਹਨੂੰ ਉਹ ਆਪਣੀ ਪ੍ਰੋਪਰ ਵੈਰੀਫਿਕੇਸ਼ਨ ਕਰਨ, ਜੋ ਵੀ ਹੈ ਉਹਨਾਂ ਨੂੰ ਕਰਨੀ ਚਾਹੀਦੀ ਹੈ, ਤੇ ਤਾਂ ਹੀ ਅਸੀਂ ਕਰ ਸਕਦੇ ਹਾਂ। ਪਰ ਜੇ ਅਸੀਂ ਵੈਰੀਫਿਕੇਸ਼ਨ ਵੀ ਕਰ ਲਵਾਂਗੇ ਬਟ ਅਸੀਂ ਕਿਸੇ ਦਾ ਮਾਈਂਡ ਤੇ ਨਹੀਂ ਨਾ ਚੈੱਕ ਕਰ ਸਕਦੇ ਕਿ ਉਹ ਕਿਸ ਤਰ੍ਹਾਂ ਦਾ ਹੈ, ਉਹ ਤਾਂ ਫਿਰ ਵੀ ਗਲਤੀ। ਹਾਂ, ਗੱਲ ਪੁਆਇੰਟ ਆਫ ਵਿਊ ਘੁੰਮਾ ਕੇ ਉਹੀ ਆ ਗਈ ਹੈ ਕਿ ਅਸੀਂ ਕਿਸੇ ਦਾ ਮਾਈਂਡ ਨਹੀਂ ਪੜ ਸਕਦੇ ਹੈਗੇ ਆ। ਬਿਲਕੁਲ ਸਹੀ ਗੱਲ ਹੈ। ਆਖਰੀ ਸਵਾਲ ਓਨੈਸਟਲੀ ਹੈ, ਆਪਣੀ ਇਮਾਨਦਾਰੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਹੈਗੇ ਆ। ਆਖਰੀ ਸਵਾਲ ਹੈ ਭੈਣੇ ਮੇਰਾ, ਤੁਸੀਂ ਲੁਧਿਆਣਾ ਹੁਸ਼ਿਆਰਪੁਰ ਵਾਲੀ ਘਟਨਾ ਸੁਣੀ ਹੋਊਗੀ, ਉਸ ਤੇ ਬਹੁਤ ਦਰਿੰਦਗੀ ਕੀਤੀ ਗਈ ਬੱਚੇ ਦੇ ਨਾਲ। ਉਸ ਤੋਂ ਬਾਅਦ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਅਜਿਹੀ ਘਟਨਾ ਵਾਪਰੀ ਹੈ 2 ਦਿਨ ਪਹਿਲਾਂ, ਤੇ ਹੁਣ ਤੁਹਾਡੇ ਇੱਥੇ ਵਾਪਰ ਗਈ ਹੈ। ਕੀ ਸੋਚਦੇ ਕੀ ਹੋ ਵੀ ਇਹ ਘਟਨਾਵਾਂ ਯਕਦਮ ਵੱਧ ਕਿਉਂ ਗਈਆਂ ਇੰਨੀਆਂ, ਉਹ ਵੀ ਬੱਚਿਆਂ ਦੇ ਅਬਿਊਜ਼ ਦੀਆਂ? ਇਹ ਤਾਂ ਹੁਣ ਬੱਚਿਆਂ ਦਾ ਜਾਂ ਤਾਂ ਬੜਿਆਂ ਦਾ ਮਾਈਂਡ ਦੇਖੋ ਕਿ ਕਿਸ ਤਰ੍ਹਾਂ ਦਾ ਗਲਤ ਪਾਸੇ ਕਿਉਂ ਜਾ ਰਿਹਾ ਹੈ। ਇਹ ਤਿੰਨੋਂ ਘਟਨਾਵਾਂ 'ਚ ਪ੍ਰਵਾਸੀ ਨੇ, ਦੂਜੇ ਪਾਸੇ ਬੱਚਾ ਹੈ, ਛੋਟਾ ਬੱਚਾ। ਮੇਨਲੀ ਤਾਂ ਬੱਚਾ ਹੀ ਸਰਵਾਈਵ ਕਰ ਰਿਹਾ ਨਾ ਉਸ ਚੀਜ਼ ਨੂੰ। ਦੇਖੋ ਬੱਚੇ ਹੈ, ਬੱਚਾ ਛੋਟਾ ਬੱਚਾ ਹੈ, ਉਹਦੀ ਲਾਈਫ ਉਹਨੇ ਦੇਖਿਆ ਕੀ ਹੈ। ਵੱਡਾ ਤੇ ਹੈ, ਉਹਨੇ ਆਪਣੀ ਸਾਰੀ ਜ਼ਿੰਦਗੀ ਦੇਖ ਲਈ। ਇੰਨੀ ਅਗਰ 35 ਹੈ, ਉਹਨੇ ਆਪਣੇ 35-40 ਸਾਲ ਆਪਣੇ ਬਿਤਾਏ ਹੈ। ਬੱਚੇ ਨੇ ਕੀ ਜ਼ਿੰਦਗੀ 'ਚ ਦੇਖਿਆ ਹੈ? ਉਹ ਤੇ ਛੋਟਾ ਹੀ ਹੈ ਨਾ ਬੱਚਾ ਜਿਹਦੇ ਨਾਲ ਤੁਸੀਂ ਕਰ ਰਹੇ ਹੋ। ਉਹਦਾ ਇਹ ਤਾਂ ਸੋਚੋ ਨਾ ਕਿ ਉਹ ਬੱਚਾ ਕੀ ਸੋਚ ਰਿਹਾ ਉਸ ਬਾਰੇ, ਕੋਈ ਉਹਨੂੰ ਨੌਲੇਜ ਹੈ ਕਿ ਨਹੀਂ ਹੈਗੀ। ਤੁਸੀਂ ਇਸ ਚੀਜ਼ ਨੂੰ ਗਲਤ ਕਿਉਂ ਲੈ ਕੇ ਜਾ ਰਹੇ ਹੋ? ਦਰਿੰਦਗੀ ਕੀਤੀ, ਬਹੁਤ ਗਲਤ ਗੱਲ ਹੈ ਸਰ, ਬਹੁਤ ਧੰਨਵਾਦ ਭੈਣੇ, ਬਹੁਤ। ਸੋ ਇਹ ਸਥਿਤੀ ਤੁਸੀਂ ਦੇਖੀ ਹੈ, ਅਸੀਂ ਪ੍ਰੀਤਨਗਰ ਜਲੰਧਰ ਦੇ ਵਿੱਚ ਮੌਜੂਦ ਆ। ਇੱਥੇ ਘਟਨਾ ਵਾਪਰਦੀ ਹੈ, ਜਿਹੜੀਆਂ ਤਸਵੀਰਾਂ ਤੁਸੀਂ ਮੇਰੇ ਇਸ ਹੱਥ ਦੇਖ ਰਹੇ ਹੋ, ਇਸ ਦੇ ਵਿੱਚ ਉਹ ਸ਼ਖਸ ਹੈ ਜਿਸ ਦੇ ਵੱਲੋਂ ਇਹ ਹੈਵਾਨੀਅਤ, ਇਹ ਦਰਿੰਦਗੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੱਚੀ ਦਾ ਮੈਡੀਕਲ ਕਰਨਾ ਹੈ, ਹਾਲੇ FIR ਕਹਿੰਦੇ ਨੇ ਦਰਜ ਹੋ ਗਈ ਹੈ। ਪੁਲਿਸ ਹੁਣ ਇੱਧਰ ਗਈ ਹੈ, ਸ਼ਾਇਦ ਉਹ ਸ਼ਨਾਖਤ ਕਰ ਰਹੇ ਹੋਣ ਜਾਂ ਦੇਖ ਰਹੇ ਹੋਣ, ਉਹ ਸਮਾਂ ਬਿਆਨ ਕਰੂਗਾ। ਆਪਾਂ ਉਹਨਾਂ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਧੰਨਵਾਦ, ਸਤਿ ਸ਼੍ਰੀ ਅਕਾਲ। ਅੱਜ ਨਾ 112 ਤੋਂ ਇੱਕ ਕਾਲ ਆਈ ਸੀ, ਦੁਪਹਿਰ ਦਾ ਸਮਾਂ ਸੀ, ਕਿ ਇੱਕ ਪ੍ਰਵਾਸੀ ਨੇ ਇੱਕ ਬੱਚੀ ਦੇ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ, ਤੇ ਲੋਕਾਂ ਨੇ ਮੌਕੇ ਤੇ ਉਹਨੂੰ ਫੜ ਲਿਆ। ਤੇ ਇਮੀਡੀਏਟਲੀ ਮੇਰਾ ਥਾਣੇਦਾਰ ਸਾਹਿਬ, ਡਿਊਟੀ ਅਫਸਰ ਜੋ ਮੌਕੇ ਤੇ ਪਹੁੰਚੇ ਤੇ ਉਹਨੂੰ ਬੰਦੇ ਨੂੰ ਐਪਰੀਹੈਂਡ ਕੀਤਾ। ਮੈਂ ਵੀ ਮੌਕੇ ਤੇ ਪਹੁੰਚਿਆ, ਮੈਂ ਕੋਰਟ ਦੇ ਵਿੱਚ ਮੇਰੀ NDPS ਦੀ ਐਵੀਡੈਂਸ ਸੀ, ਮੈਂ ਵੀ ਮੌਕੇ ਤੇ ਪਹੁੰਚੇ, ਐਪਰੀਹੈਂਡ ਕਰਕੇ ਬੰਦੇ ਨੂੰ ਲੈ ਕੇ ਆਂਦਾ, ਇੱਥੇ ਥਾਣੇ ਹਵਾਲਾਤ ਬੰਦ ਕੀਤਾ। ਤੇ ਇਹਦੇ ਵਿੱਚ ਇਹ ਉੱਤੇ 376 ਦਾ ਪੌਕਸੋ ਲਾ ਕੇ ਇੱਕ ਪਰਚਾ ਦਿੱਤਾ, ਜੋ ਸਖਤ ਤੋਂ ਸਖਤ ਧਾਰਾ ਸੀ, ਉਹਦੇ ਮੁਤਾਬਿਕ ਆਪਾਂ ਤੇ FIR ਲੌਂਚ ਕਰਤੀ ਹੈ। ਅੱਛਾ, ਜਿਹੜਾ ਇਹ ਪ੍ਰਵਾਸੀ ਹੈ ਮੁਹੱਲੇ ਦੇ ਵਿੱਚ ਜਾਂ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਰਿਹਾ? ਨਹੀਂ, ਇਦਾਂ ਦਾ ਕੋਈ ਪਹਿਲੇ ਇਦਾਂ ਦੀ ਕੋਈ ਇੰਟੀਮੇਸ਼ਨ ਨਹੀਂ, ਸਾਨੂੰ ਕੋਈ ਨੌਲੇਜ ਨਹੀਂ ਇਸ ਦੇ ਬਾਰੇ। ਅੱਜ ਕਿਉਂਕਿ 9-10 ਸਾਲ ਤੋਂ ਪਿਛਲੇ ਤੋਂ ਰਹਿ ਰਿਹਾ ਹੈ, ਇਹਦੇ ਵੀ ਛੋਟੇ ਬੱਚੇ ਉੱਥੇ ਹੀ ਹੈ। ਮੈਂ ਖੁਦ ਉਹ ਜਗ੍ਹਾ ਵਿਜ਼ਿਟ ਕਰਕੇ ਆਇਆ ਜਿੱਥੇ ਇਹ ਰਹਿੰਦਾ, ਤੇ ਇਹਦਾ ਪਰਿਵਾਰ ਹੈ। ਪਤਾ ਨਹੀਂ ਅੱਜ ਅਚਾਨਕ ਕਿੱਦਾਂ ਇਹਦੇ ਮਨ 'ਚ ਆਇਆ ਇਹ ਗੱਲ,
ਤੇ ਮੂਲ ਵਾਸੀ ਕਿੱਥੋਂ ਦਾ ਰਹਿਣ ਵਾਲਾ ਇਹ ਜੀ? ਮੂਲ ਵਾਸੀ ਹੈਗਾ, ਇਹਦਾ ਨਾਮ ਹੈਗਾ ਵਿਜੇ ਕੁਮਾਰ ਪੁੱਤਰ ਸ਼ਾਂਤਾਰਾਮ। ਇਹ ਯੂਪੀ ਦਾ ਰਹਿਣ ਵਾਲਾ ਤੇ ਪਿਛਲੇ 10-11 ਸਾਲ ਤੋਂ ਇੱਥੇ ਰਹਿੰਦਾ ਤੇ ਇਹ ਲੈਂਟਰ ਪਾਉਣ ਦਾ ਕੰਮ ਕਰਦਾ, ਦਿਹਾੜੀਦਾਰ ਦਾ ਮਤਲਬ ਕੰਮ ਕਰਦਾ। ਪਿਛਲੇ 10 ਸਾਲਾਂ ਤੋਂ ਪ੍ਰੀਤਨਗਰ ਹੀ ਰਹਿ ਰਹੇ ਹਨ। ਹਾਂ, ਪ੍ਰੀਤਨਗਰ ਹੀ ਰਹਿ ਰਿਹਾ। ਠੀਕ ਹੈ ਜੀ। ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ, ਜਿਹੜੇ ਲੋਕ ਨੇ ਹੋਰ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਪੈਨਿਕ ਵਾਲਾ ਮਾਹੌਲ ਬਣਿਆ ਹੋਇਆ, ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ ਇਹਨਾਂ ਇਨਸੀਡੈਂਟਸ ਨੂੰ ਲੈ ਕੇ, ਲੋਕਾਂ ਨੂੰ ਐਜ਼ ਏ ਪੁਲਿਸ ਅਫਸਰ ਕੀ ਕਹਿਣਾ ਚਾਹੁੰਦੇ? ਮੇਰਾ ਇਹੀ ਕਹਿਣਾ ਹੈ ਕਿ ਲੋਕ ਥੋੜਾ ਜਿਹਾ ਠੀਕ ਮੈਟਰ ਇੱਕ ਪੈਨਿਕਨੈਸ ਦੀ ਮੈਟਰ ਹੈ, ਪੈਨਿਕ ਹੋ ਸਕਦਾ ਇਹਦੇ ਵਿੱਚ, ਕਿਉਂਕਿ ਬਹੁਤ ਹੀ ਗਲਤ ਕੰਮ ਹੈ, ਬਹੁਤ ਹੀ ਘਿਨੌਣਾ ਕੰਮ ਹੈ ਜਿਹੜਾ ਇਹ ਪ੍ਰਵਾਸੀ ਵੱਲੋਂ ਕੀਤਾ ਗਿਆ। ਤੇ ਲੋਕਾਂ ਨੂੰ ਇਹੀ ਕਹਿਣਾ ਕਿ ਜਦੋਂ ਵੀ ਤੁਸੀਂ ਫੜਦੇ ਆ ਪੁਲਿਸ ਨੂੰ ਇਨਫੋਰਮ ਕਰੋ, ਮੌਕੇ ਤੇ ਜਿੰਨੀ ਸਖਤ ਤੋਂ ਸਖਤ ਸਜ਼ਾ ਹੋਏਗੀ ਉਹਨੂੰ ਕਰਾਈ ਜਾਏਗੀ, ਸਖਤ ਤੋਂ ਸਖਤ ਧਾਰਾਵਾਂ ਦੇ ਵਿੱਚ ਉਹਨੂੰ ਸਜ਼ਾ ਉਹਨੂੰ ਵਾਚਿਆ ਜਾਏਗਾ। ਅਦਰਵਾਈਜ਼ ਜੇ ਤੁਸੀਂ ਖੁਦ ਹੀ ਮਾਰਕੁੱਟ ਕਰਦੇ ਹੋ ਤੇ ਹੋ ਸਕਦਾ ਉਹਦਾ ਨੁਕਸਾਨ ਜ਼ਿਆਦਾ ਹੋ ਜੇ ਤੇ ਉਹ ਫਿਰ ਗਲਤ ਹੋ ਜਾਂਦਾ। ਤੇ ਉਹਨੂੰ ਮਾਰਨਾ ਕੁੱਟਣਾ ਨਹੀਂ, ਉਹਨੂੰ ਸਿਰਫ ਤੇ ਸਿਰਫ ਥੋੜਾ ਜਿਹਾ ਪੁਲਿਸ ਨੂੰ ਬੁਲਾ ਕੇ ਉਹਦੇ ਹਵਾਲੇ ਕਰੋ। ਆਪਾਂ ਜੋ ਲੀਗਲ ਤਰੀਕੇ ਨਾਲ ਸਜ਼ਾ ਹੋਏਗੀ ਆਪਾਂ ਕਰਾਉਣ ਦੀ ਕੋਸ਼ਿਸ਼ ਜਿਹੜੀ ਕਰਾਂਗੇ। ਮਾਸੂਮ ਬੱਚੀ ਹੈ ਉਹਦੀ ਉਮਰ ਕਿੰਨੀ ਹੈ? ਕੀ ਉਹ ਵੀ ਪ੍ਰਵਾਸੀ ਨੇ ਜੀ? ਉਹ ਵੀ ਪ੍ਰਵਾਸੀ ਹੈ, ਉਹਦੀ ਉਮਰ 4 ਸਾਲ ਦੀ ਹੈ, ਸਕੂਲ ਗੋਇੰਗ ਹੈ ਉਹ, ਤੇ ਉਹ ਸਕੂਲ ਦੇ ਜਾਂਦੇ ਸਮੇਂ ਹੀ ਇਹ ਕੰਮ ਹੋਇਆ ਇਹਦਾ। ਸਕੂਲ ਜਦੋਂ ਜਾ ਰਹੀ ਸੀ ਉਦੋਂ ਹੀ ਉਹਨੂੰ ਚੱਕ ਕੇ ਸਾਈਡ ਤੇ ਲੈ ਗਿਆ ਤੇ ਉਹਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ। ਫੋਰਚੂਨੇਟਲੀ ਕੁਝ ਮਹੱਲੇ ਵਾਲਿਆਂ ਨੇ ਦੇਖ ਲਿਆ ਤੇ ਇਹਨੂੰ ਉਹ ਕਰ ਲਿਆ, ਐਪਰੀਹੈਂਡ ਕਰ ਲਿਆ।